ठीक है बाकी शेडां हर चीज़ उस तरह दरवाजे भी हर चीज़ ਜਿਹੜੀ डिजाइन भी जी जी बिल्कुल सेम वही चीज़ है कोई चेंजिंग नहीं हुई ਇਹਦੇ ਵਿੱਚ ठीक ਤੁਸੀਂ ਮਾੜਾ ਜਿਹਾ ਦੱਸ ਸਕਦੇ ਹੋ ਕਿ ਇਹਦੀ ਜਿਹੜੀ ਸੰਗੇ ਬੁਨਿਆਦ ਹੈ ਇਹਦਾ ਨੀਂਹ ਪੱਥਰ ਹੈ ਕਿਹੜੀ ਸੰਨ ਚ ਰੱਖਿਆ ਗਿਆ ਨਹੀਂ ਲਵਾਂ ਉਹ ਟਾਇਰ ਜਿਹੜਾ ਹੈ ਤਾਇਆ ਅੱਛਾ ਉਹਨਾਂ ਦੇ ਸਾਹਿਬਜ਼ਾਦੇ ਕੋਈ ਉਹ ਇੰਨਾ ਕਿਲਮ ਹੈ ਕਿ ਯਾਦਗਾਰ ਇਹਦੇ ਤੋਂ 12 ਸਾਲ ਬਾਅਦ ਦੇ ਵਿੱਚ ਬਣਿਆ ਹੈ ਲਾਹੌਰ ਮਨਾਰੇ ਪਾਕਿਸਤਾਨ ਪਾਕਿਸਤਾਨ ਅੱਛਾ ਉਹ 12 ਸਾਲ ਇਹਦੇ ਨਾਲ ਬਾਅਦ ਚ ਬਣਿਆ ਇਹ 12 ਸਾਲ ਪਹਿਲੇ ਉਹਦੇ ਨਾਲ ਬਣੀ ਅੱਛਾ ਅੱਛਾ ਇਹ ਉਦੋਂ ਅੱਛਾ ਦਾਦੇ ਹੋਰੀ ਡਿਊਟੀ ਕਰਦੇ ਹਨ ਅੰਮ੍ਰਿਤਸਰ ਹਾਂ ਹਾਂ ਥਾਣੇਦਾਰ ਸਨ ਉੱਥੇ ਠੀਕ ਅੱਛਾ ਅੰਮ੍ਰਿਤਸਰ ਵੀ ਡਿਊਟੀ ਕਰਦੇ ਉਹਨਾਂ ਨੇ ਨਾਲ ਡਿਊਟੀ ਸਾਰੀ ਨਾ ਉੱਥੇ ਕੀਤੀ ਸਰਵਿਸ ਉੱਥੇ ਵੀ ਕੀਤੀ ਫਿਰ ਲਾਹੌਰ ਵੀ ਕੀਤੀ ਇਹਨਾਂ ਨੇ ਅੱਛਾ ਜੀ ठीक है जी क्या कमरा हो गया ਇਹਨਾਂ ਦੇ ਅੰਦਰ ਵੀ ਸਾਰੇ ਦਰਵਾਜ਼ੇ ਸਭ ਦੇ ਅੰਦਰ ਦੇ ਅਟੈਚ ਆਉਂਦੇ ਨੇ अच्छा ठीक है ਇਹ ਜੀ ਥਾਣੇਦਾਰ ਸਾਹਿਬ ਆਉਂਦੇ ਹੁੰਦੇ ਹਨ ਇਹ ਕਮਰੇ ਵਿੱਚ ਬੈਠੇ ਵਿੱਚ ਅੱਛਾ। ਇੱਥੇ ਸ਼ਤਰੰਜ ਹੁੰਦੀ ਸੀ ਵਸੀ ਹੁੰਦੀ ਸੀ ਇਹਨਾਂ अच्छा ਤੇ ਜਿਹੜੇ ठीक है ਜਿਹੜੇ ਪਿੰਡ ਦੇ ਬਜ਼ੁਰਗ ਹੁੰਦੇ ਹਨ ਸਾਰੇ ਮਤਲਬ ਨਾਲੇ ਪਿਆਰ ਮੁਹੱਬਤ ਵੰਡਦੇ ਨਾਲੇ ਇੱਥੇ ਆ ਕੇ ਸ਼ਤਰੰਜ ਖੇਡਦੇ ਹੁੰਦੇ ਹਨ अच्छा ਉਹ ਸੁਣਿਆ ਉਹ ਪੱਖੇ ਆ ਜਿਹੜਾ ਨਾ ਉਹ ਰੱਸੀ ਵਾਲਾ ਪੱਖਾ ਹਾਂ, ਹੁੰਦਾ ਸੀ, ਠੀਕ। ਬਿਜਲੀ ਸੀ ਤੇ कोई नहीं सी ਹੁੰਦਾ ਕੋਈ ਨਹੀਂ ਤੇ ਉਹ ਪੱਖੇ ਦੇ ਨਾਲ ਜਨਾਬ ਇੱਥੇ ਚੱਲਦੇ ਹਲੇ ਵੀ ਆ ਨੇ ਉਹ ਸ਼ਤੀਰ ਦੇ ਕੁੰਡੇ ਪਏ ਹੋਣਗੇ ਤੁਸੀਂ ਉਹਦੇ ਹਾਂਜੀ ਹਾਂ ਫਿਰ ਉਸ ਤੋਂ ਦੱਸਿਆ ਕਿ ਛੱਤ ਬਦਲੇ ਨੇ ਕੁਰਸੀਆਂ ਲੇਟਣ ਵਾਲੀਆਂ ਪੁਰਾਣੀਆਂ ਹੀ ਬਿਆਰ ਦੇ ਆਰਦੀਆਂ ਜਿਹੜੀਆਂ ਨੇ अच्छा अच्छा ਪੁਰਾਣਾ ਬੜਾ ਵੀ ਹੈ ਕਿ ਮਾਹੌਲ ਸੀ शाम बई मुकया गया मेरा छड़ गए काग बने माँ पे संग सहेलड़िया मैनू ताना दे ओ तेरा आखे लग के वे तू गैरा दे तू छोड़ दी तो कर मेरा सरदार वसादा जोगा कदी पात तेरी मल फेरा अस्सलाम वालेकुम जी मस्जिद ਤੁਹਾਨੂੰ ਦਿਖਾ ਰਿਹਾ ਵਾਂ ਜਾਮਿਆ ਨੂਰੀ ਮਸਜਿਦ ਅਹਿਲੇ ਸੁन्नत ਤੋਂ ਵਲ ਜਮਾਤ ਹਨਫੀ ਬਰੇਲਵੀ ਮਸਜਿਦ ਦੀ ਤਮੀਰ ਜੀ 1919 ਦੇ ਵਿੱਚ ਕੀਤੀ ਜਾਂਦੀ ਹੈ ਜੀ 2016 ਯਾਨੀ ਨੂੰ ਦੁਬਾਰਾ 2016 ਦੇ ਵਿੱਚ ਇਹਨੂੰ ਰੀਬਿਲਡ ਕੀਤਾ ਜਾਂਦਾ ਹੈ ਮਜ਼ੀਦ ਐਸਟੈਬਲਿਸ਼ ਕੀਤਾ ਜਾਂਦਾ ਹੈ ਠੀਕ ਹੈ ਪਿੰਡ ਸੋਲ ਤਹਿਸੀਲ ਪਸਰੂਰ ਔਰ ਜ਼ਿਲ੍ਹਾ ਸਿਆਲਕੋਟ ਦਾ ਪਿੰਡ ਹੈ ਜੀ ਪਿੰਡ ਸੋਲ ਤੁਸੀਂ ਮੇਰੀ ਲਾਸਟ ਡਾਕੂਮੈਂਟਰੀ ਸੁਣੀ ਇਸ ਪਿੰਡ ਦੇ ਬਾਰੇ ਕਿ ਇਸ ਪਿੰਡ ਦੇ ਵਿੱਚ ਵਸਣ ਵਾਲੇ ਜਿਹੜੇ ਸਨ ਉਹ ਸਰਦਾਰ ਸੋਲ ਸਨ ਔਰ ਮੁਸਲਮਾਨ ਵੀ ਸੋਲ ਸਨ ਬਾਕੀ ਮਹਿਰ ਬਰਾਦਰੀ ਵੀ ਸੀ ਹੋਰ ਵੀ ਬਾਕੀ ਬਰਾਦਰੀਆਂ ਦੇ ਘਰ ਸਨ ਤੇ ਅੱਜ ਮੈਂ ਇੱਥੇ ਇੱਕ ਪੁਰਾਣਾ ਘਰ ਰਿਕਾਰਡ ਕਰਨ ਆਇਆ ਹਾਂ ਇਹ ਰਹੀ ਮਸਜਿਦ ਪਿੰਡ ਸੋਲ ਦੀ ਤੇ ਇਹਦੇ ਬਿਲਕੁਲ ਇਹ ਗਲੀ ਔਰ ਇਹਦੇ ਬਿਲਕੁਲ ਸਾਹਮਣੇ ਘਰ ਸੀ ਜਨਾਬ ਇਮਾਮ ਬਖਸ਼ ਥਾਣੇਦਾਰ ਸਾਹਿਬ ਅੰਮ੍ਰਿਤਸਰ ਬਾਬਾ ਜੀ ਨੂੰ ਜਦ ਮੈਂ ਪੁੱਛਿਆ ਕਿ ਪਿੰਡ ਸੋਲ ਦੇ ਵਿੱਚ ਬਾਬਾ ਜੀ ਇਹ ਦੱਸੋ ਪਾਕਿਸਤਾਨ ਬਣਨ ਤੋਂ ਪਹਿਲੇ ਪਿੰਡ ਵਿੱਚ ਘਰ ਕਿੰਨੇ ਪੱਕੇ ਸਨ ਜਾਂ ਸਾਰਾ ਪਿੰਡ ਕੱਚਾ ਸੀ ਉਹਨਾਂ ਦੱਸਿਆ ਕਿ ਜੀ ਇੱਕ ਸਾਡੇ ਪਿੰਡ ਦੇ ਥਾਣੇਦਾਰ ਸਾਹਿਬ ਸਨ ਬਾਬਾ ਮਾਂ ਬਖਸ਼ ਠੀਕ ਹੈ ਉਸ ਵੇਲੇ ਤੋਂ ਜਣੇ ਖਾਣੇ ਸਨ ਹਾਜ਼ਰ ਸਰਵਰ ਸਨ ਮਾਂ ਬਖਸ਼ ਦਾ ਘਰ ਪੱਕਾ ਸੀ ਜੋ ਥਾਣੇਦਾਰ ਸਾਹਿਬ ਸਨ ਤੇ ਇੱਕ ਘਰ ਸੀ ਚੀਰਾਂ ਦਾ ਜੋ ਦਾਣੇ ਪਾਉਂਦੇ ਸਨ ਬਾਕੀ ਟੋਟਲ ਪਿੰਡ ਕੱਚਾ ਸੀ ਤੇ ਇਹ ਉਹ ਘਰ ਜੀ ਪਿੰਡ ਸੋਲ ਦੀ ਪੁਰਾਣੀ ਨਿਸ਼ਾਨੀ ਪੁਰਾਣੀ ਤਾਰੀਖ ਹਾਂਜੀ ਉਸੇ ਤਰ੍ਹਾਂ ਹੀ ਐਜ਼ ਇਟ ਐਜ਼ ਆਪਣੀ ਅਸਲੀ ਹਾਲਤ ਵਿੱਚ ਘਰ ਮੌਜੂਦ ਹੈ ਉਹ ਹੀ ਪੁਰਾਣੀ ਤਰਜ਼ ਦਾ ਬਣਿਆ ਹੋਇਆ ਠੀਕ ਹੈ ਜੀ ਇਹ ਉੱਦਾਂ ਹੀ ਡਾਟਾ ਜੋ ਤਾਰੀਖੀ ਵਿਰਸੇ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਆਈਡੀਆ ਹੋਈਏਗਾ ਕਿ ਵਾਕਈ ਹੀ ਪੁਰਾਣੀ ਤਰਜ਼ ਦਾ ਘਰ ਬਣਿਆ ਹੋਇਆ ਤੇ ਅਸੀਂ ਰਿਕੁਐਸਟ ਕੀਤੀ ਹੈ ਭਾਈ ਸਾਹਿਬ ਅੱਗੇ
ਉਹਨਾਂ ਨੂੰ ਅਸੀਂ ਆਖਿਆ ਵੇ ਕਿ ਸਾਨੂੰ ਨਾ ਥੋੜਾ ਇਹਦਾ ਜਿਹੜਾ ਅੰਦਰੂਨੀ ਵਿਊ ਹੈ ਉਹ ਵੀ ਕਰਵਾ ਦਿਓ, ਉਹਨਾਂ ਦੀ ਮਿਹਰਬਾਨੀ ਨਾਲ ਕਿ ਕੋਈ ਨਹੀਂ ਅਸੀਂ ਕਰਵਾ ਦਿੰਦੇ ਹਾਂ। ਤੇ ਅੱਜ ਵੀ ਬੜੀ ਖੁਸ਼ੀ ਹੈ ਸਾਨੂੰ ਇਸ ਚੀਜ਼ ਦੀ ਕਿ ਬਾਬੇ ਮਾਂ ਬਖਸ਼ ਦੀ ਜਿਹੜੀ ਯਾਦ ਔਲਾਦ ਹੈ ਉਹ ਅੱਜ ਵੀ ਇਸ ਪਿੰਡ ਦੇ ਵਿੱਚ ਹੱਸ ਵਸ ਰਹੀ ਹੈ। ਠੀਕ ਹੈ ਜੀ, ਪਿੰਡ ਸੋਲ ਤੇ ਇਹ ਪਿੰਡ ਦੀਆਂ ਗਲੀਆਂ। ਇਹ ਰਸਤਾ ਸਾਨੂੰ ਬਾਹਰ ਲੈ ਕੇ ਜਾਂਦਾ ਵੀ ਮੇਨ ਤੇ ਲਿੰਕ ਕਰਦੀ ਹੈ। ਇਹ ਪਿੰਡ ਸੋਲ ਬਾਅਦ ਹੈ ਜੀ ਬੜਿਆਣਾ ਟੂ ਜਦਾਲਾ ਰੋਡ। ਬੜਿਆਣੇ ਤੋਂ ਅੱਗੇ ਇੱਕ ਮੋਚੀ ਮੋੜ ਚੌਕ ਆਉਂਦਾ ਵੀ ਉੱਥੇ ਦੋ ਸੜਕਾਂ ਨਿਕਲਦੀਆਂ ਨੇ, ਇੱਕ ਲੈ ਜਾਂਦੀ ਸਾਨੂੰ ਰਿਛਾੜਾ ਢਿੱਲਮ ਟੋਂਗ ਬਰਾਸਾ ਰਿਛਾੜਾ ਹੈ ਨਾ, ਤੇ ਦੂਸਰੀ ਸੜਕ ਜਿਹੜੀ ਸਾਨੂੰ ਉਹ ਮੋਚੀ ਮੋੜ ਤੋਂ ਜਦਾਲਾ ਡੁਗਰੀ ਘੁੰਮਣਾ ਬਨ ਬਾਜਵਾ ਨੂੰ ਜਾ ਲਿੰਕ ਕਰਦੀ ਹੈ। ਉਸ ਰੂਟ ਤੇ ਪਿੰਡ ਬਾਅਦ ਹੈ ਇਹ ਕੋਲਪੁਰ ਮਹਿੰਗਾ ਤੋਂ ਅਗਲਾ ਪਿੰਡ ਸੋਲ। ਠੀਕ, ਤੇ ਸੋਲ ਤੋਂ ਅਗਲਾ ਪਿੰਡ ਕਿਹੜਾ ਜੇ? ਨੱਥੂ ਕਲੇਰ। ਨੱਥੂ ਕਲੇਰ। ਅੱਛਾ ਜੀ, ਇਹ ਜੀ ਉਹ ਅਸੀਂ ਘਰ ਵਿੱਚ ਅਸੀਂ ਅੰਦਰ ਆ ਗਏ ਜੀ। ਤਾਂ ਹੁਣ ਅਸੀਂ ਤੁਹਾਨੂੰ ਨਾ ਅੰਦਰੂਨੀ ਵੀ ਦਿਖਾਉਂਦੇ ਹਾਂ। ਇੱਥੇ ਵੀਰ ਜੀ ਵੀ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਬਾਬਾ ਮਾਂ ਬਖਸ਼ ਥਾਣੇਦਾਰ ਸੀ ਜੋ ਤੁਹਾਡਾ ਕੀ ਲੱਗਦਾ ਸੀ, ਕੀ ਰਿਸ਼ਤਾ ਸੀ ਤੁਹਾਡਾ ਉਹਦੇ ਨਾਲ। ਤੇ ਇਹ ਗੱਲ ਮੈਂ ਨਾ ਤੁਹਾਨੂੰ ਚੜ੍ਹਦੀ ਸਾਈਡ ਦਿਖਾ ਰਿਹਾ ਹਾਂ ਇਸ ਘਰ ਦੀ। ਮੇਨ ਫਰੰਟ ਦਿਖਾਉਣ ਤੋਂ ਬਾਅਦ ਪਹਿਲੇ ਮੈਂ ਤੁਹਾਨੂੰ ਬਾਹਰ ਦਾ ਹਿੱਸਾ ਦਿਖਾਇਆ, ਉਸ ਤੋਂ ਬਾਅਦ ਫਰੰਟ, ਤੇ ਉਸ ਤੋਂ ਬਾਅਦ ਅਸੀਂ ਆਪਾਂ ਆ ਗਏ ਚੜ੍ਹਦੀ ਸਾਈਡ ਵੱਲ ਨਾ। ਤੇ ਇਹ ਉਸ ਵਕਤ ਦੇ ਜੋ ਰੋਸ਼ਨਦਾਨ ਨੇ ਉਹ ਤੁਹਾਨੂੰ ਮੈਂ ਦਿਖਾ ਰਿਹਾ। ਇਹ ਜੀ ਰੋਸ਼ਨਦਾਨ ਹਵਾ ਦੇ ਸਰਕੂਲੇਸ਼ਨ ਵਾਸਤੇ। ਅੱਜ ਤੋਂ 100-125 ਸਾਲ ਪਿੱਛੇ ਟੁਰ ਜਾਈਏ, ਕਿੱਦਾਂ ਦੇ ਲੋਕ ਘਰ ਬਣਾਉਂਦੇ ਸਨ, ਹਾਂਜੀ ਕਿਸ ਤਰ੍ਹਾਂ ਦੇ ਘਰ ਹੁੰਦੇ ਸਨ, ਅਸੀਂ ਉਹ ਤੁਹਾਨੂੰ ਦਿਖਾ ਰਹੇ ਹਾਂ। 2025 ਸੀਮਟ ਵੇਖ ਲਓ। ਹਾਂਜੀ ਸੀਮਟ ਵੀ ਤੁਸੀਂ ਕਹਿ ਲੋਗੇ। ਉਸ ਵੇਲੇ ਨਾ ਇੱਕ ਵੈਸਾ ਜਿਹਾ ਗੁੱਦਾ ਜਿਹਾ ਬਣਾਉਂਦੇ ਸਨ ਦਾਲਾਂ ਨੂੰ ਪੀ ਕੇ, ਚੂਨਾ ਦਾ ਇਸਤੇਮਾਲ ਕਰਕੇ। ਤੇ ਬਿਲਕੁਲ ਉਹ ਹੀ ਜਨਾਬ ਇਹਦੇ ਪਰਦੇ। ਤੇ ਅੰਦਰੋਂ ਸੀ ਤੁਹਾਨੂੰ ਹਾਂ ਜੀ ਥਾਣੇਦਾਰ ਸਾਹਿਬ ਦਾ ਘਰ। ਸਫਾਈ ਨਹੀਂ ਮਾਂ ਬਖਸ਼ ਜੋ ਇਸ ਪਿੰਡ ਦੇ ਸਰਦਾਰ ਲੋਕ ਸਨ, ਪਿੰਡ ਸੋਲ ਵਿੱਚ ਵਸਣ ਵਾਲੇ, ਉਹ ਜਦ ਸਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਬਈ ਹਾਂ ਵਾਕਈ ਹੀ ਮਾਂ ਬਖਸ਼ ਥਾਣੇਦਾਰ ਹੁੰਦਾ ਸੀ ਔਰ ਉਹਦਾ ਘਰ ਪੱਕਾ ਸੀ। ਠੀਕ ਹੈ, ਲੋ ਜੀ ਇਹ ਫਰੰਟ ਵਿਊ ਰਿਹਾ ਮਾਂ ਬਖਸ਼ ਥਾਣੇਦਾਰ ਸਨ ਜੋ 1947 ਤੋਂ ਪਹਿਲੇ ਪਿੰਡ ਸੋਲ ਤਕਰੀਬਨ ਜੋ ਆਲੀਸ਼ਾਨ ਬਿਲਡਿੰਗ ਤੁਸੀਂ ਕਹ ਲਓ ਪਿੰਡ ਸੋਲ ਦੀ ਸੀ ਨਾ 1947 ਤੋਂ ਪਹਿਲੇ, ਉਹ ਐ ਹੀ ਸੀ ਪੱਕਾ ਘਰ ਪੂਰੇ ਪਿੰਡ 'ਚ। ਤੇ ਇਹ ਸਾਡੇ ਨਾਲ ਵੀਰ ਮੌਜੂਦ ਨੇ, ਅਸੀਂ ਇਹਨਾਂ ਤੋਂ ਪੁੱਛਣੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਭਾਈ ਜਾਨ, ਠੀਕ ਹੋ? ਸ਼ੁਕਰ ਅੱਲਾਹ, ਤੁਸੀਂ ਸੁਣਾਓ? ਹਾਂਜੀ, ਕੀ ਨਾਂ ਜੀ ਆਪਣਾ? ਸਜਾਦ। ਸਜਾਦ ਭਾਈ, ਤੁਹਾਡੇ ਵਾਲਾ ਸਾਹਿਬ ਦਾ ਨਾਂ? ਮੁਹੰਮਦ ਪਰਵੇਜ਼। ਮੁਹੰਮਦ ਪਰਵੇਜ਼। ਤੇ ਦਾਦਾ ਜੀ ਦਾ ਨਾਂ? ਤੇ ਖੁਦਾ ਬਖਸ਼। ਖੁਦਾ ਬਖਸ਼। ਤੇ ਪੜਦਾਦਾ ਜੀ ਦਾ ਨਾਂ? ਉਹਨਾਂ ਦਾ ਨਾਮ ਨਹੀਂ ਪਤਾ। ਅੱਛਾ ਠੀਕ ਹੈ। ਇਹ ਜੋ ਥਾਣੇਦਾਰ ਸਾਹਿਬ ਸਨ ਇਹਨਾਂ ਦਾ ਨਾਂ ਕੀ ਸੀ? ਇਹਦਾ ਨਾਂ ਖੁਦਾ ਬਖਸ਼। ਖੁਦਾ ਬਖਸ਼ ਹੀ ਜਾਂ ਮਾਂ ਬਖਸ਼ ਹੀ? ਮੈਂ ਜੀ ਜ਼ਿਆਦਾ ਦਾਦਾ ਭਰਾ ਹੈੜਾ ਜਿਹੜਾ ਨਾ ਤਾਏ ਦਾ ਸਰ। ਅੱਛਾ, ਉਹ ਕਹਿੰਦਾ ਜੀ ਖੁਦਾ ਬਖਸ਼ ਕਹਿੰਦੇ ਨੇ। ਅੱਛਾ ਖੁਦਾ ਬਖਸ਼ ਜਾਂ ਮਾਂ ਬਖਸ਼ ਮਤਲਬ ਹੈ ਹੀ ਨਾਂ? ਮਾਂ ਬਖਸ਼ ਵੱਡਾ ਸੀ। ਮਾਂ ਬਖਸ਼ ਇਹਨਾਂ ਤੋਂ ਵੱਡਾ ਸੀ, ਯਾਨੀ ਖੁਦਾ ਬਖਸ਼ ਔਰ ਮਾਂ ਬਖਸ਼ ਦੋਨੋਂ ਭਾਈ ਸਨ ਜਿਹੜੇ ਥਾਣੇਦਾਰ। ਇੱਕ ਇਸਮਾਈਲ ਸੀ ਛੋਟਾ ਇਹਨਾਂ ਦਾ। ਅੱਛਾ ਸਾਡਾ ਦਾਦਾ ਸੀ। ਅੱਛਾ ਠੀਕ, ਤਿੰਨ ਭਾਈ ਸਨ। ਤੇ ਜੋ ਥਾਣੇਦਾਰ ਸਾਹਿਬ ਸਨ ਉਹਨਾਂ ਦਾ ਨਾਂ ਫਿਰ ਕੀ ਸੀ, ਖੁਦਾ ਬਖਸ਼ ਜਾਂ ਮਾਂ ਬਖਸ਼? ਉਹਨਾਂ ਦਾ ਨਾਂ ਸੀ ਖੁਦਾ ਬਖਸ਼ ਉਹਨਾਂ ਦਾ। ਬਾਬਾ ਜੀ ਨੇ ਸਾਨੂੰ ਮਾਂ ਬਖਸ਼ ਵਾਸਤੇ ਦੱਸਿਆ ਜੋ ਪਿੱਛੇ ਸੀ ਹਾਂ। ਇੱਕ ਦਾ ਨਾਮ ਮਾਂ ਬਖਸ਼ ਸੀ, ਖੁਦਾ ਬਖਸ਼ ਤੇ ਇਸਮਾਈਲ। ਜੀ ਚਲੋ। ਅੱਛਾ ਤੁਹਾਡੇ ਇਹ ਜੋ ਥਾਣੇਦਾਰ ਸਾਹਿਬ ਸਨ ਤੁਹਾਡੇ ਦਾਦਾ ਜੀ ਲੱਗਦੇ ਸਨ ਜਾਂ ਦਾਦਾ ਜੀ ਦੇ ਵੱਡੇ ਦਾਦਾ ਜੀ? ਹਾਂਜੀ। ਯਾਨੀ ਦਾਦੇ ਦੇ ਸਕੇ ਭਾਈ ਸਨ। ਹਾਂਜੀ ਠੀਕ ਹੈ। ਤੇ ਵੀਰ ਜੀ ਘਰ ਉਦਾਂ ਹੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ ਜੋ ਬਾਹਰੋਂ ਸਾਨੂੰ ਮਤਲਬ ਕਿ ਨਜ਼ਰ ਆ ਰਿਹਾ ਹੈ, ਤੇ ਕਿਆ ਅੰਦਰੋਂ ਵੀ ਉਹੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ? ਤਾਂ ਚੇਂਜ ਕੀਤੀਆਂ ਤੋਂ ਬਸ। ਅੱਛਾ ਜਾਂ ਭਰਤੀ ਵਗੈਰਾ ਪਾਈ ਅੰਦਰ। ਠੀਕ ਹੈ ਠੀਕ ਹੈ। ਬਾਕੀ ਸ਼ੇਡਾਂ ਹਰ ਚੀਜ਼ ਉਸ ਤਰ੍ਹਾਂ, ਦਰਵਾਜ਼ੇ ਵੀ ਹਰ ਚੀਜ਼ ਜਿਹੜੀ ਹੈ ਡਿਜ਼ਾਈਨ ਵੀ ਜੀ ਬਿਲਕੁਲ ਸੇਮ ਉਹੀ ਚੀਜ਼ ਹੈ, ਕੋਈ ਚੇਂਜਿੰਗ ਨਹੀਂ ਹੋਈ ਇਹਦੇ ਵਿੱਚ। ਠੀਕ ਹੈ। ਤੁਸੀਂ ਮਾੜਾ ਜਿਹਾ ਦੱਸ ਸਕਦੇ ਹੋ ਕਿ ਇਹਦੀ ਜਿਹੜੀ ਸੰਗੇ ਬੁਨਿਆਦ ਹੈ, ਇਹਦਾ ਨੀਂਹ ਪੱਥਰ ਹੈ, ਕਿਹੜੀ ਸੰਨ 'ਚ ਰੱਖਿਆ ਗਿਆ? ਨਹੀਂ ਲਵਾਂ ਉਹ ਤਾਇਆ ਜਿਹੜਾ ਹੈ ਤਾਇਆ ਅੱਛਾ ਉਹਨਾਂ ਦੇ ਸਾਹਿਬਜ਼ਾਦੇ ਕੋਈ। ਉਹ ਇੰਨਾ ਕੀ ਲਵੇਂ ਕਿ ਯਾਦਗਾਰ ਇਹਦੇ ਤੋਂ 12 ਸਾਲ ਬਾਅਦ ਦੇ ਵਿੱਚ ਬਣਿਆ ਹੈ। ਲਾਹੌਰ ਮਨਾਰੇ ਪਾਕਿਸਤਾਨ। ਅੱਛਾ ਉਹ 12 ਸਾਲ ਇਹਦੇ ਨਾਲ ਬਾਅਦ ਚ ਬਣਿਆ, ਇਹ 12 ਸਾਲ ਪਹਿਲੇ ਉਹਦੇ ਨਾਲ ਬਣੀ। ਅੱਛਾ ਇਹ ਉਦੋਂ ਦਾਦੇ ਹੋਰੀ ਡਿਊਟੀ ਕਰਦੇ ਹਨ ਅੰਮ੍ਰਿਤਸਰ। ਹਾਂ ਥਾਣੇਦਾਰ ਸਾਨੂੰ। ਠੀਕ। ਅੱਛਾ ਅੰਮ੍ਰਿਤਸਰ ਵੀ ਡਿਊਟੀ ਕਰਦੇ ਹੋਏ? ਡਿਊਟੀ ਸਾਰੀ ਨਾ ਉੱਥੇ ਕੀਤੀ ਸਰਵਿਸ? ਉੱਥੇ ਵੀ ਕੀਤੀ, ਫਿਰ ਲਾਹੌਰ ਵੀ ਕੀਤੀ ਇਹਨਾਂ ਨੇ। ਅੱਛਾ ਜੀ।
ਉਹ ਪਾਕਿਸਤਾਨ ਬਣਨ ਤੋਂ ਪਹਿਲੇ ਲਾਹੌਰ ਕੀਤੀ ਜਾਂ ਬਾਅਦ ਚ? ਨਹੀਂ ਪਾਕਿਸਤਾਨ ਬਣ ਵੀ ਗਿਆ ਤੇ ਫਿਰ ਵੀ ਡਿਊਟੀ ਕਰਦੇ ਰਹੇ ਸੀ ਉੱਥੇ। ਅੱਛਾ ਫੇਰ ਵੀ ਹੋਇਆ ਸਰਵਿਸ ਦੇ ਬਾਅਦ ਦੇ ਵਿੱਚ ਫਿਰ ਲਾਹੌਰ ਕੀਤੀ ਨਾ, ਜੋ ਪਾਕਿਸਤਾਨ ਬਣਨ ਤੋਂ ਪਹਿਲੇ ਇਹ ਉੱਥੇ ਅੰਮ੍ਰਿਤਸਰ ਡਿਊਟੀ ਕਰਦੇ ਸੀ। ਠੀਕ ਆਪਾਂ ਜੀ ਸਾਨੂੰ ਤਾਂ ਆਪਣਾ ਅੰਦਰੋਂ ਘਰ ਦਾ ਮਾਹੌਲ ਥੋੜਾ ਜਿਹਾ ਹੈ ਨਾ। ਇਹ ਵੇਖੋ ਜੀ ਜਨਾਬ, ਉਸ ਵਕਤ ਦੀਆਂ ਡਾਟਾਂ। ਠੀਕ ਹੈ, ਇਹ ਚੁਗਾਠ ਉਹ ਕਾਰੀਗਰ ਆਪ ਸਭ ਭਾਰੇ ਸਨ। ਠੀਕ ਹੈ ਤੇ ਅੱਛਾ ਜੀ ਠੀਕ ਹੈ, ਕੋਈ ਨਹੀਂ ਐਡੇ ਉੜੀ ਆ ਗਏ ਜੀ। ਠੀਕ ਹੈ, ਭਾਈ ਸਾਹਿਬ ਨੇ ਕਿਹਾ ਕਿ ਛੱਤ ਬਦਲੇ ਨੇ, ਛੱਤ ਬਦਲੇ ਨੇ, ਵਾਕਈ ਹੀ ਛੱਤ ਬਦਲੇ ਨੇ। ਬਾਕੀ ਦਰੋ ਦੀਵਾਰ ਖਿੜਕੀਆਂ ਹੈ ਨਾ, ਤਰਤਾਨੇ ਹਰ ਚੀਜ਼ ਹੋਈ ਹੈ। ਠੀਕ ਹੈ ਦੀਵਾਰ ਦੀ ਤੁਸੀਂ ਵਿਡਥ ਚੈੱਕ ਕਰੋ। ਅੱਛਾ ਅੱਛਾ ਸੀੜੀਆਂ ਇਦਾਂ ਹੀ ਬਾਜੀ ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ। ਵੀਡੀਓ ਬਣ ਜਿਹੜੀ ਸਾਡੀ। ਹਾਂ ਉਹ ਹੀ ਬਾਲੇ ਸ਼ਾਲੇ ਨਾ ਸੀੜੀਆਂ। ਇਹ ਬਾਲੇ ਇਹ ਤਾਂ ਛੱਤ ਸੀ, ਇਹ ਪੁਰਾਣਾ ਹੀ ਹੈ ਠੀਕ ਹੈ ਜੀ। ਹੈ ਪੁਰਾਣਾ ਛੱਤ ਗੈਲਰੀ ਦਾ। ਅੱਛਾ ਹਾਂ ਪੁਰਾਣਾ ਹੀ ਹੈ। ਹੈ ਬਾਰੀ ਹਥਿਆਰ ਦੇ ਬਾਲੇ ਹੋ ਗਏ। ਇਹਨੇ ਆ ਗੱਲ ਨਹੀਂ ਹੈ ਖੁੱਡਾ ਹੈ ਖੁੱਡਾ ਜਿਹਾ ਖੁੱਡਾ ਤੋਤੇ ਰੱਖੇ ਸੀ ਦਾਦੇ ਹੋਰਾਂ ਨੇ। ਤੋਤੇ? ਹਾਂਜੀ। ਅੱਛਾ ਜੀ, ਇਹ ਤੋਤਿਆਂ ਵਾਸਤੇ ਇਹਨਾਂ ਨੇ ਬਣਾਇਆ ਸੀ। ਠੀਕ ਹੈ, ਘਰ ਵਿਖਾ ਰਹੇ ਹਾਂ ਜੀ ਥਾਣੇਦਾਰ ਸਾਹਿਬ ਦਾ। ਮਾਂ ਬਖਸ਼ ਖੁਦਾ ਬਖਸ਼ ਤੇ ਇੱਕ ਦਾ ਨਾਂ ਇਸਮਾਈਲ ਸੀ। ਤਿੰਨ ਭਾਈ ਸਨ। ਪਿੰਡ ਸੋਲ, ਤਹਿਸੀਲ ਕਸੂਰ, ਜ਼ਿਲ੍ਹਾ ਸਿਆਲਕੋਟ। ਇਹ ਘਰ ਦਾ ਸੇਣ ਆ ਗਿਆ, ਵਿਹੜਾ। ਠੀਕ ਹੈ ਜੀ। ਠੀਕ ਹੈ ਜੀ, ਕਿਹ ਕਮਰਾ ਹੋ ਗਿਆ। ਇਹਨਾਂ ਦੇ ਅੰਦਰ ਵੀ ਸਾਰੇ ਦਰਵਾਜ਼ੇ ਸਭ ਦੇ ਅੰਦਰ ਦੇ ਅਟੈਚ ਆਣੇ ਨੇ। ਅੱਛਾ ਠੀਕ ਹੈ ਸਾਡੇ ਬਾਰੇ ਘੁੰਮ ਜਾਂਦੇ ਇਹ ਇਹ ਜੀ ਥਾਣੇਦਾਰ ਸਾਹਿਬ ਆਉਂਦੇ ਹੁੰਦੇ ਹਨ ਇਹ ਕਮਰੇ ਵਿੱਚ ਬੈਠੇ ਵਿੱਚ। ਅੱਛਾ। ਇੱਥੇ ਸ਼ਤਰੰਜ ਹੁੰਦੀ ਸੀ, ਵਸੀ ਹੁੰਦੀ ਸੀ ਇਹਨਾਂ। ਅੱਛਾ ਤੇ ਜਿਹੜੇ ਠੀਕ ਹੈ। ਜਿਹੜੇ ਪਿੰਡ ਦੇ ਬਜ਼ੁਰਗ ਹੁੰਦੇ ਹਨ ਸਾਰੇ, ਮਤਲਬ ਨਾਲੇ ਹਾਂ। ਮੁਹੱਬਤ ਵੰਡਦੇ, ਨਾਲੇ ਇੱਥੇ ਆ ਕੇ ਸ਼ਤਰੰਜ ਖੇਡਦੇ ਹੁੰਦੇ ਹਨ। ਅੱਛਾ। ਉਹ ਸੁਣਿਆ ਉਹ ਪੱਖਿਆ ਜਿਹੜਾ ਨਾ ਉਹ ਰੱਸੀ ਵਾਲਾ ਪੱਖਾ ਹਾਂ, ਹੁੰਦਾ, ਠੀਕ। ਬਿਜਲੀ ਸੀ ਤੇ ਕੋਈ ਨਹੀਂ ਸੀ। ਹੁੰਦਾ ਕੋਈ ਨਹੀਂ, ਤੇ ਉਹ ਪੱਖੇ ਦੇ ਨਾਲ ਜਨਾਬ ਇੱਥੇ ਚੱਲਦੇ ਹਲੇ ਵੀ ਹੈ ਨੇ। ਉਹ ਸ਼ਤੀਰ ਤੇ ਕੁੰਡੇ ਪਏ ਹੋਣਗੇ, ਤੁਸੀਂ ਉਹਦੇ ਹਾਂਜੀ, ਫਿਰ ਉਸ ਤੋਂ ਦੱਸਿਆ ਕਿ ਛੱਤ ਬਦਲੇ ਨੇ। ਕੁਰਸੀਆਂ ਲੇਟਣ ਵਾਲੀਆਂ ਪੁਰਾਣੀਆਂ ਹੀ ਬਿਆਰ ਦਿਆਰ ਦੀਆਂ ਜਿਹੜੀਆਂ ਨੇ। ਅੱਛਾ ਅੱਛਾ ਪੁਰਾਣਾ ਬੜਾ ਵੀ ਹੈ ਕਿ ਮਾਹੌਲ ਸੀ। ਠੀਕ ਸ਼ਤਰੰਜ ਇੱਥੇ ਹੁੰਦੀ, ਸਾਰੇ ਖੇਡਦੇ ਹਨ ਇੱਥੇ ਆ ਕੇ। ਸਹੀ ਹੈ ਬੜਾ ਹੈਗਾ। ਸਹੀ ਹੈ। ਇਹ ਜ਼ਰਾ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਜੀ ਇਹ ਵਾਲੀ। ਹਾਂ ਹਾਂ ਆ ਅੰਦਰ ਕਾ ਕਮਰਾ ਖੁੱਲੇ ਨੇ। ਉਹ ਪੜੋਲੇ ਮਿੱਟੀ ਦੀਆਂ ਪੜੋਲੀਆਂ ਸਨ ਜਾਂ ਇੱਟਾਂ ਨਹੀਂ ਬਣੀਆਂ ਸੀ। ਅੱਛਾ। ਉਹ ਬਸ ਇੰਨਾ ਕਿ ਨਾ ਉਹ ਤਾਂ ਗੈਪ ਜਿਹਾ ਹੈ ਵੀ ਦਾਣੇ ਛਾਣੇ ਚਾਵਲ ਸਰ ਵਗੈਰਾ ਬਾਜਰਾ ਜਿਹੜਾ ਆਪਣੇ ਦੌਰ ਦੇ ਵਿੱਚ ਪਾਉਂਦੇ ਹੁੰਦੇ। ਇਹ ਸੀ ਮਤਲਬ ਨਾ ਉਸ ਵਕਤ ਦੀ ਜੋ ਪੁਰਾਣੀ ਡਿਜ਼ਾਈਨਿੰਗ ਸੀ ਘਰ ਦੀ ਖੂਬਸੂਰਤੀ ਵਾਸਤੇ। ਦਰਵਾਜ਼ੇ ਦੇ ਉੱਤੇ ਇੱਕ ਉੱਪਰ ਰੋਸ਼ਨਦਾਨ ਹੁੰਦਾ ਹੈ। ਇਹ ਉਹੀ ਮਤਲਬ ਸਰੀਆ ਸੁਰੀਆ ਜਿਹੜਾ ਹੈ ਨਾ ਉਹ ਹੀ ਸਾਰਾ। ਸਾਰੀ ਚੀਜ਼ ਸ਼ੀਸ਼ਾ ਵੀ ਹੋਈ ਹੈ, ਸ਼ੀਸ਼ਾ ਵੀ ਪੁਰਾਣਾ ਸ਼ੀਸ਼ਾ ਵੀ ਪੁਰਾਣਾ ਹੀ ਹੈ। ਹਰ ਚੀਜ਼ ਪੁਰਾਣੀ ਸੀ। ਬਾਕੀ ਇਹ ਗਾਰਡਰਾਂ ਥੱਲੇ ਡਿਜ਼ਾਈਨ ਵੀ ਪੁਰਾਣੀ ਹੈ। ਇੱਥੋਂ ਚਤੀਰਾਂ ਵਸ ਲਾ ਕੇ ਤੇ ਇਹ ਛੱਤ ਦਾ ਚੇਂਜ ਕੀਤਾ ਹੋਇਆ। ਉਹਨਾਂ ਦੀ ਤਸਵੀਰਾਂ ਮਿਲ ਸਕਦੀਆਂ ਨੇ? ਥਾਣੇਦਾਰ ਸਾਹਿਬ ਦੀ ਕੋਈ ਤਸਵੀਰ ਹੈ? ਉਹ ਹੁਣ ਨੂੰ ਗਵਾਣੀ ਪੈਣੀ ਜੀ। ਕੋਈ ਗੱਲ ਨਹੀਂ, ਕੋਈ ਨੀ, ਮੈਂ ਉਹ ਭਾਣੇ ਵਾਲਾ- ਅੱਛਾ ਹੈ ਸਹੀ ਹੈ। ਹੈ ਸਭ ਕੁਝ ਸੀ। ਅੱਛਾ ਸੀ ਮੇਰੇ ਨੰਬਰ ਸਾਨ ਕਰ ਛੱਡੀ। ਨਹੀਂ ਮੈਂ ਨਾ ਭਾਣ ਨੂੰ ਕਹਿੰਦਾ ਮੈਂ ਅੱਛਾ। ਉਹਨਾਂ ਲੈ ਕੇ ਇਹ ਦੋ ਕਮਰੇ ਸਨ ਪਿੱਛੇ ਕਿ ਤਿੰਨ ਸਨ? ਇੱਕ ਕਮਰਾ ਜੀ। ਉਹ ਪਿੱਛੇ ਗੈਲਰੀ ਟਾਈਪ ਹੁੰਦਾ ਸੀ, ਉੱਥੇ ਵੀ ਉਹ ਜਾਏ। ਅੱਛਾ ਅੱਛਾ ਉਹ ਤੁਹਾਨੂੰ ਆਉਂਦਾ ਨਾ ਭੈਣ ਤੇ ਤੁਹਾਨੂੰ ਉਹ ਵੀ ਖੋਲ ਕੇ ਨਾ ਉਹ ਲੱਕੜੀ ਦਾ ਬਣਿਆ ਸੀ ਚਾਰ ਫੇਰਾ ਉੱਚਾ ਜਿਹਾ। ਹਾਂ ਹਾਂ ਪੰਖਾ। ਨਹੀਂ ਪੱਖਾ ਨਹੀਂ, ਉਹ ਛੱਤੀ ਬਣੀ ਸੀ ਅੱਛਾ। ਲੱਕੜੀ ਦੀ, ਬੜੀ ਪਿਆਰੀ ਡਿਜ਼ਾਈਨ ਵਾਲੀ ਹੈ, ਜਿਵੇਂ ਸਾਡੇ ਕਮਰੇ 'ਚ ਨਹੀਂ ਹੁੰਦੀ ਉਹ ਚੀਜ਼ ਉਧਰ ਬਣੀ ਹੋਈ। ਇੱਥੇ ਇੱਕ ਸਾਈਡ ਤੇ ਉੱਥੇ ਉਹ ਚਾਰ ਫੇਰੇ ਸੀ। ਇੱਥੇ ਲੂੰਡੀਆਂ ਵੀ ਹਰ ਕਮਰੇ ਦੇ ਵਿੱਚ ਹੁੰਦੀਆਂ ਹਨ। ਹਾਂਜੀ ਹਾਂਜੀ ਉਹ ਮੀਠੀਆਂ ਬਣਾਈਆਂ ਹੁੰਦੀਆਂ ਸੀ। ਠੀਕ ਠੀਕ ਹੈ। ਉੱਪਰ ਛੱਤ ਤੇ ਜਾ ਸਕਨੇ ਹਾਂ? ਹਾਂਜੀ, ਹਾਂਜੀ। ਇੱਕ ਵਿਊ ਬਸ ਲੈ ਲਈ ਛੱਤ ਦਾ। ਸਾਰੇ ਬੰਦੇ ਦੂਰੋਂ ਤੱਕ ਮਸਲਾ ਦੇ ਛੱਤ ਤੇ ਠੀਕ ਹੀ ਹੈ ਨਾ? ਬਸ ਕੁਝ ਨਹੀਂ ਹੁੰਦਾ। ਲੋ ਜੀ ਮੈਂ ਪੁਰਾਣੀਆਂ ਸੀੜੀਆਂ ਇਹ ਕਿ
ਇਹ ਘੁਮਾਣੀ ਹੋਣੀ ਭਾਜੀ ਸੀੜੀਆਂ ਪੁਰਾਣੀ ਹੈ ਵੀ ਪਹਿਲੇ ਨਿਗਾਹ ਲੋ ਜੀ, ਮੈਂ ਉਸ ਘਰ ਦੀ ਛੱਤ ਤੇ ਮੌਜੂਦ ਹਾਂ ਜੋ ਪਿੰਡ ਸੋਲ ਦੇ ਵਿੱਚ ਇੱਕ ਵਾਹਦ ਘਰ ਪੱਕਾ ਸੀ। ਠੀਕ ਹੈ, ਤੇ ਇਹ ਤੁਸੀਂ ਵੇਖੋ ਕਿਆ ਬਾਤ ਹੈ ਜੀ। ਠੀਕ ਹੈ ਜੀ, ਉਸ ਵਕਤ ਦੀ ਡਿਜ਼ਾਈਨਿੰਗ, ਇਹ ਲੁੰਗੀ ਹੁੰਦੀ ਜਿਹੜੇ ਤਾਰੀਖੀ ਵਿਰਸੇ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਵਾਸਤੇ ਇੱਕ ਬੜੀ ਗੱਲ ਹੈ ਜੀ। ਅੱਛਾ, ਇਹ ਲੁੰਗੀ ਸੀ। ਇੱਧਰ ਵੀ ਪਰਦੇ ਤੁਸੀਂ ਵੇਖੋ, ਇਹ ਪਰਦੇ ਵੀ ਪੁਰਾਣੇ ਨੇ ਹਨਾ ਹਾਂਜੀ ਪਰਦੇ ਸਭ ਕੁਝ ਪੁਰਾਣੇ ਯਾਰ। ਕਮਾਲ ਕਮਾਲ। ਜਦ ਅਸੀਂ ਐਸ ਪਾਸੇ ਆ ਉਹ ਘਰ ਬਣਿਆ ਜੀ ਮਨਾਰੇ ਪਾਕਿਸਤਾਨ ਯਾਦਗਾਰ, ਜਦੋਂ ਬਾਅਦ ਚ ਬਣਿਆ ਹੈ 12-13 ਸਾਲ ਬਾਅਦ ਚੋਂ ਬਣਨਾ ਸ਼ੁਰੂ ਹੋਈ। ਹਾਂਜੀ ਠੀਕ ਹੈ, ਉਹ ਕਹ ਲਓ ਕਿ ਯਾਦਗਾਰ ਤੋਂ ਨਾ ਕੋਈ 10-12 ਸਾਲ ਪਹਿਲੇ ਘਰ ਬਣਿਆ ਹੈ। ਉਹ ਅਸੀਂ ਚੈੱਕ ਕਰ ਲਾਂਗੇ ਕਿ ਮਤਲਬ ਕਿਹੜੀ ਡੇਟ ਨੂੰ। ਇਹ ਡੇਢ ਕਢਾ ਲਾਂਗੇ ਹਾਂ। ਹੈ ਭਾਵੇਂ ਉਹ ਭਾਵੇਂ ਨੂੰ ਪਤਾ ਹੋਏਗਾ ਸਾਰਾ ਇਹਨਾਂ। ਹਾਂ ਠੀਕ ਹੈ ਜੀ। ਹਾਂ ਲਾਹੌਰ ਤੇ ਲੱਗੇ ਹੂੰ। ਆਏ ਨਾ ਝੇੜੀ ਖੰਡ ਰਮਜ਼ਾਨ ਭਾਈ ਕਿਆ ਬਾਤ ਹੈ ਜੀ। ਇਹ ਮੈਂ ਛੱਤ ਤੇ ਖੜਾ ਹੋ ਕੇ ਤੁਹਾਨੂੰ ਸੀਨ ਦਿਖਾ ਰਿਹਾ ਵਾਂ ਇਸ ਘਰ ਦਾ। ਲੋ ਜੀ, ਵਾਜਬਾਨ ਦੀ ਹੋਈ ਹੈ 47 ਤੋਂ ਬਾਅਦ ਕਿ ਪਾਕਿਸਤਾਨ ਆਏ ਜਿਹੜੇ ਦਾ ਕੋਠਾ ਨਾ ਨਜ਼ਰ ਆਉਂਦਾ ਇਹ ਨਾਲ ਹੀ ਸਹੀ ਦਾ ਮਕਾਨ ਨਹੀਂ ਹੁੰਦਾ ਉਹ ਪੁਰਾਣਾ ਹੈ ਇਹ ਚੀਜ਼ਾਂ ਉਹ ਵੀ ਚੇਂਜਿੰਗ ਸਾਰੀ ਉਹਨੇ ਬਣਾਈ ਹੈ ਉਹਨਾਂ ਨੇ। ਬਾਕੀ ਕੀ ਇਹ ਚੀਜ਼ਾਂ ਵੇਖੋ ਜੀ। ਇਹ ਉਸ ਵਕਤ ਦੀ ਖੂਬਸੂਰਤੀ ਵਾਸਤੇ ਹੋਏਗਾ। ਠੀਕ ਹੈ, ਮੈਂ ਤੁਹਾਨੂੰ ਦਿਖਾ ਰਿਹਾ ਥਾਣੇਦਾਰ ਸਾਹਿਬ ਦਾ ਘਰ ਜਨਾਬ, ਜੋ ਬੜੀਆਂ ਰੀਝਾਂ ਦੇ ਨਾਲ ਬਣਾਇਆ ਗਿਆ। ਇਹ ਸਾਰਾ ਘਰ ਚ ਖੂਹੀ ਸੀ ਇਸ ਜਗ੍ਹਾ ਵੀਰ ਜੀ, ਹੈ ਨਾ? ਹਾਂਜੀ ਉਹ ਦੱਸ ਰਹੇ ਹੋ ਨਾ, ਹਾਂਜੀ ਹਾਂਜੀ ਉਹ ਖੂਹੀ ਵਾਲੀ ਜਗ੍ਹਾ ਹੁਣ ਨਾ ਉੱਥੇ ਕਹਿ ਲਓ ਕਿ ਇੱਕ ਛੋਟੀ ਜਿਹੀ ਛਪੜੀ ਜਿਹੀ ਟਾਈਪ ਬਣ ਗਈ ਹੈ। ਤੁਸੀਂ ਪਾਣੀ ਸ਼ਾਣੀ ਕਰ 4-5 ਸਾਲ ਹੋਏ ਇਹਨਾਂ ਨੂੰ ਬੰਦ ਕੀਤਾ, ਚਾਲੂ ਸੀ ਪਹਿਲੇ। ਅੱਛਾ ਜੀ। ਸਾਡੀ ਹੋਸ਼ ਇੱਥੇ ਲੋਕੀ ਪਾਣੀ ਖੜਦੇ ਰਹੇ। ਥਾਣੇਦਾਰ ਸਾਹਿਬ ਨੇ ਖੂਹੀ ਆਪਣੇ ਘਰ ਦੇ ਮਤਲਬ ਕਿ ਲਵਾਈ ਸੀ, ਹਾਂਜੀ। ਅੰਡਰਗਰਾਉਂਡ ਲਵਾਈ ਸੀ ਹਾਂਜੀ। ਘਰ ਵਿੱਚ ਜਿਹੜਾ ਪਾਣੀ ਇਸਤੇਮਾਲ ਐਸੇ ਖੂਹੀ ਦਾ ਕਰਦੇ ਸਨ। ਠੀਕ ਹੈ, ਮੈਂ ਜੀ ਮਤਲਬ ਕਿ ਨਾ ਸਾਰਾ ਇਸ ਘਰ ਦਾ ਜਿਹੜਾ ਇਹ ਜਿਹੜੀ ਬਾਹਰ ਵਾਲੀ ਬਾਉਂਡਰੀ ਹੈ ਨਾ ਇਹ ਵਾਲੀ